ਦੀਪਕ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੱਲ ਵੀ ਆਪਾਂ ਗੱਲ ਕੀਤੀ, ਜਿਹੜੇ ਵਿਧਾਨ ਸਭਾ ਦਾ ਸੈਸ਼ਨ ਇਤਿਹਾਸਿਕ ਜਿਹੜੇ ਆ ਸ਼ਹਿਰ ਦੇ ਵਿੱਚ ਲਾਇਆ, ਪਰ ਇਤਿਹਾਸ ਨਹੀਂ ਬਣਿਆ। ਇੱਕ ਹੋਰ ਨਵਾਂ ਇਤਿਹਾਸ ਇਸ ਦੇ ਵਿੱਚ ਬਣ ਗਿਆ। ਕਹਿੰਦੇ ਵੀ ਇਹ ਬਹੁਤ ਸੂਬਿਆਂ ਦੇ ਵਿੱਚ ਗਏ, ਤਕਰੀਬਨ 28 ਸੂਬਿਆਂ 'ਚ ਜਾ ਜਾ ਕੇ ਸੱਦਾ ਪੱਤਰ ਦਿੱਤਾ, ਪਰ ਆਇਆ ਕਹਿੰਦੇ ਇੱਕ ਵੀ ਨਹੀਂ। ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ। ਇਸ ਤੋਂ ਪਹਿਲਾਂ ਵੀ ਸ਼ਤਾਬਦੀਆਂ ਹੋਈਆਂ ਨੇ ਤੇ ਵੱਖ-ਵੱਖ ਉਸ ਸਮੇਂ ਦੀਆਂ ਸਰਕਾਰਾਂ ਨੇ ਵੀ ਚਲੋ ਆਪਣੇ-ਆਪਣੇ ਤਰੀਕੇ ਨਾਲ ਇਸ ਨੂੰ ਮਨਾਉਣ ਦੀਆਂ ਯਤਨ ਕੀਤੇ ਨੇ। ਚਾਹੇ ਬਾਦਲ ਦਲ ਦਾ ਰਾਜ ਸੀਗਾ, ਜਦੋਂ ਤਾਂ ਐਸਜੀਪੀਸੀ ਦੀ ਸਟੇਜ ਹੀ ਅਕਾਲੀ ਦਲ ਵਰਤ ਲੈਂਦਾ ਸੀਗਾ, ਤਦ ਤਾਂ ਕੋਈ ਮਸਲਾ ਨਹੀਂ ਸੀਗਾ ਕਿ ਸਰਕਾਰ ਵੱਖਰੀ ਤੇ ਇਹ ਸਟੇਜ ਵੱਖਰੀ। ਤੇ ਕੈਪਟਨ ਦੇ ਸਮੇਂ ਵੀ ਜੇ ਕੁਝ ਪ੍ਰੋਗਰਾਮ ਹੋਏ ਤਾਂ ਉਹਨਾਂ ਨੇ ਚਲੋ ਆਪਣੀ ਸਟੇਜ ਵੀ ਲਾਈ, ਪਰ ਹੁਣ ਇਹਨਾਂ ਨੇ ਵੀ ਆਪਣੇ ਵੱਖਰੇ ਪ੍ਰੋਗਰਾਮ ਲਿਖੇ, ਜਦੋਂ ਕਿਹਾ ਜਾ ਸੀਗਾ ਕਿ ਇਕੱਠੇ ਹੋਣੇ ਚਾਹੀਦੇ ਨੇ। ਵੈਸੇ ਜੇ ਇਕੱਠਿਆਂ ਵਾਲੀ ਗੱਲ ਹੋਵੇ ਤਾਂ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਜੇ ਜਦਰ ਗਿਆਨੀ ਕੁਲਦੀਪ ਸਿੰਘ ਗੜਗਾਜੀਏ ਸਿਆਣਪ ਕਰਦੇ ਕਿ ਭਾਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਦਿੱਲੀ ਤੋਂ ਇੱਕ ਨਗਰ ਕੀਰਤਨ ਤੁਰੂਗਾ, ਸਾਰੇ ਨਗਰ ਕੀਰਤਨ ਉਹਦੇ ਵਿੱਚ ਸ਼ਾਮਲ ਹੁੰਦੇ ਜਾਣ, ਜਿੱਥੋਂ ਜਿਹੜੇ ਵੀ ਆਉਣੇ ਨੇ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਅਨੰਦਪੁਰ ਸਾਹਿਬ ਪਹੁੰਚ ਕੇ ਉਹਨੂੰ ਸੰਪੰਨ ਕਰਾਂਗੇ, ਕਿ ਫਿਰ ਤਾਂ ਉਹ ਸਾਂਝੀਵਾਲਤਾ ਦਾ ਮੈਸੇਜ ਜਾਂਦਾ। ਜਦੋਂ ਆਪਣੇ ਆਪਣੇ ਝੰਡੇ, ਆਪਣੇ ਆਪਣੇ ਬੈਨਰ, ਆਪਣਾ ਆਪਣਾ ਦਿਖਾਵਾ, ਆਪਣੇ ਆਪਣੇ ਬੋਰਡ, ਫਿਰ ਉਹਦੇ ਵਿੱਚ ਕਹਿੰਦੇ ਕਿ ਏਕਤਾ ਦਾ ਸੁਨੇਹਾ ਨਹੀਂ ਗਿਆ। ਇਸ ਲਈ ਸਰਕਾਰ ਤਾਂ ਬਿਲਕੁਲ ਆਪਣਾ ਵੱਖਰਾ ਪ੍ਰਦਰਸ਼ਨ ਕਰਨਾ ਚਾਹੁੰਦੀ ਸੀ। ਐਸਜੀਪੀਸੀ ਆਪਣੇ ਤਰੀਕੇ ਕਾਰਨ ਨਾਲ ਮਨਾ ਰਹੀ ਸੀ ਤੇ ਉੱਥੇ ਕਿਹਾ ਜਾ ਰਿਹਾ ਸੀਗਾ ਵੀ ਕਿ ਘੱਟੋ ਘੱਟ ਇਕੱਠੇ ਹੋ ਕੇ ਜੇ ਮਨਾਉਂਦੇ ਤਾਂ ਸਰਕਾਰ ਚੰਗਾ ਹੁੰਦਾ, ਪਰ ਕਿਸੇ ਪਾਸਿਓਂ ਵੀ ਅਜਿਹੀ ਪਹਿਲ ਕਦਮੀ ਹੋਈ ਨਹੀਂ। ਪਰ ਸਰਕਾਰ ਨੇ ਆਪਣੇ ਸਰਕਾਰੀ ਸ਼ਤਾਬਦੀ ਸਮਾਗਮ ਨੂੰ ਵੱਡਾ ਕਰਨ ਦੇ ਲਈ ਚੇਚਾ ਇੱਕ ਪ੍ਰੋਗਰਾਮ ਬਣਾਇਆ, ਜਿਹਦੇ ਵਿੱਚ ਸੱਭਿਆਚਾਰਕ ਵਿਭਾਗ ਦੇ ਮੰਤਰੀ, ਜਿਹਦੇ ਵਿੱਚ ਉਸ ਖੇਤਰ ਤੋਂ ਆਉਂਦੇ ਮੰਤਰੀ ਹਰਜੋਤ ਬੈਂਸ, ਤੇ ਉਹ ਤੋਂ ਬਾਅਦ ਵੱਖ-ਵੱਖ ਸੱਭਿਆਚਾਰਕ ਮਾਮਲਿਆਂ ਨਾਲ ਸੰਬੰਧਿਤ ਇਹਨਾਂ ਦੇ ਨੁਮਾਇੰਦੇ, ਕੋਈ ਚੇਅਰਮੈਨ, ਕੋਈ ਕੁਛ। ਇਹ ਟੀਮਾਂ ਦਿੱਲੀ ਤੋਂ ਲੈ ਕੇ ਦੇਸ਼ ਭਰ ਦੇ ਸੂਬਿਆਂ 'ਚ ਘੁੰਮੀਆਂ। ਰਾਜਕਰਮਵੀਰ ਜੀ ਖੁਦ ਹਰਜੋਤ ਬੈਂਸ ਦੱਸ ਰਹੇ ਸੀ ਇਹਨਾਂ ਦੀ ਹੀ ਸਟੇਜ ਤੋਂ ਕਿ ਅਸੀਂ 28 ਸੂਬਿਆਂ 'ਚ ਗਏ ਹਾਂ। ਦੇਖ ਲਓ, ਦੇਸ਼ ਦਾ ਪ੍ਰਧਾਨ ਮੰਤਰੀ ਸੱਦਾ ਪੱਤਰ ਲੈਣ ਲਈ ਵੀ ਇਹਨਾਂ ਨੂੰ ਟਾਈਮ ਨਹੀਂ ਦਿੰਦਾ। ਦੇਸ਼ ਦਾ ਪ੍ਰਧਾਨ ਮੰਤਰੀ 350 ਸਾਲਾ ਸ਼ਹੀਦੀ ਦਿਹਾੜੇ ਤੇ ਹਰਿਆਣੇ ਦੀ ਹੱਦ ਤੇ ਆ ਕੇ ਰੁਕ ਜਾਂਦਾ, ਉਹ ਸ਼੍ਰੀ ਅਨੰਦਪੁਰ ਸਾਹਿਬ ਵੀ ਨਹੀਂ ਆਉਂਦਾ। ਇਸ ਤੋਂ ਬਾਅਦ ਇਹ ਗ੍ਰਹਿ ਮੰਤਰੀ ਨੂੰ ਸੱਦਾ ਦੇ ਕੇ ਆਉਂਦੇ ਨੇ, ਰਾਸ਼ਟਰਪਤੀ ਨੂੰ ਸੱਦਾ ਦੇ ਕੇ ਆਉਂਦੇ ਨੇ। ਇਹ 28 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਤੇ ਵੱਖ-ਵੱਖ ਰਾਜਪਾਲ, ਉਪ ਰਾਜਪਾਲਾਂ ਨੂੰ ਸੱਦਾ ਦੇ ਕੇ ਆਉਂਦੇ ਨੇ। ਪੰਜਾਬ ਦੇ ਰਾਜਪਾਲ ਤੋਂ ਇਲਾਵਾ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ, ਕਿਸੇ ਵੀ ਸੂਬੇ ਦਾ ਰਾਜਪਾਲ 350 ਸਾਲਾ ਸ਼ਹੀਦੀ ਸਮਾਗਮ 'ਚ ਨਹੀਂ ਆਇਆ। ਇੱਕ ਵੀ ਕੇਂਦਰੀ ਮੰਤਰੀ, ਕੇਂਦਰ ਦਾ ਇੱਕ ਵੀ ਨੁਮਾਇੰਦਾ, ਇਹਨਾਂ ਦੀ ਸਟੇਜ ਤਾਂ ਛੱਡੋ, ਸ਼੍ਰੋਮਣੀ ਕਮੇਟੀ ਦੀ ਸਟੇਜ ਤੇ ਵੀ ਕੋਈ ਨਹੀਂ ਆਇਆ। ਇਸ ਤੋਂ ਪਹਿਲਾਂ ਮੇਰੇ ਧਿਆਨ 'ਚ ਜਦੋਂ ਵਾਜਪਾਈ ਦੀ ਸਰਕਾਰ 'ਚ 300 ਸਾਲਾ ਮਨਾਇਆ ਗਿਆ ਸੀ ਤਾਂ ਵੱਖੋ-ਵੱਖ ਸੂਬਿਆਂ ਦੇ ਨੁਮਾਇੰਦੇ ਵੱਖੋ-ਵੱਖ ਦਿਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਸਟੇਜਾਂ ਤੇ ਆਉਂਦੇ ਰਹੇ। ਹੁਣ ਸਵਾਲ ਇਹ ਹੈ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਕਿਸੇ ਇੱਕ ਧਿਰ ਨੇ ਰੋਕ ਤੇ। ਸਵਾਲ ਇਹ ਹੈ ਕਿ ਸਾਰੇ ਹੀ ਕਿਉਂ ਨਹੀਂ ਆ ਪਾਏ। ਹੁਣ ਸਾਰਿਆਂ ਲਈ ਇਹ ਤਾਂ ਨਹੀਂ ਹੋ ਸਕਦਾ ਟਾਈਮ ਨਹੀਂ ਲੱਗਿਆ ਜੀ, ਇਹ ਤੇ ਗੱਲ ਸਹੀ। ਸਾਰਿਆਂ ਲਈ ਇਹ ਵੀ ਨਹੀਂ ਹੋ ਸਕਦਾ ਜੀ ਕਿ ਸਾਰਿਆਂ ਨੇ ਕੋਈ ਵਿਉਂਤ ਬਣਾ ਲਈ ਆਪਸ ਦੇ ਵਿੱਚ। ਮਤਲਬ ਕਿਸੇ ਇੱਕ ਧਿਰ ਨਾਲ ਸੰਬੰਧਿਤ ਆਪਾਂ ਕਹੀਏ ਕਿ ਡਬਲ ਇੰਜਨ ਵਾਲੇ ਇਕੱਠੇ ਹੋ ਕੇ ਸੋਚ ਕੇ ਲੈਣ ਜੀ ਅਸੀਂ ਨਹੀਂ ਜਾਣਾ, ਇਹਨਾਂ ਦੀ ਸਟੇਜ ਤੇ ਅਸੀਂ ਆਪਣਾ ਵੱਖਰਾ ਕਰਾਂਗੇ। ਪਰ ਬਾਕੀ ਸੂਬੇ ਜਿਹੜੇ ਇਹਨਾਂ ਦੇ ਨਾਲ ਬੈਠਦੇ ਨੇ, ਇਹਨਾਂ ਦੇ ਨਾਲ ਵਿਚਰਦੇ ਨੇ, ਇਹਨਾਂ ਦੇ ਗਰੁੱਪ 'ਚ ਵੀ ਨੇ, ਉਹ ਵੀ ਕਿਉਂ ਨਹੀਂ ਆਏ? ਉਹ ਨੁਮਾਇੰਦੇ ਕਿਉਂ ਨਹੀਂ ਆਏ? ਸਵਾਲ ਇਹ ਹੈ। ਹੁਣ ਅਮਨ ਅਰੋੜਾ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਜੀ ਅਸੀਂ ਉਡੀਕ ਰਹੇ ਹਾਂ। ਇਹ ਕਹਿੰਦੇ ਜੀ ਅਸੀਂ ਤਾਂ ਸੱਦਾ ਦੇ ਕੇ ਆਏ ਸੀ। ਮਤਲਬ ਇਹਦਾ ਮਤਲਬ ਤੁਸੀਂ ਸਿਰਫ ਸੋਸ਼ਲ ਮੀਡੀਆ ਤੇ ਦਿਖਦੇ ਹੋ। ਉਹੀ ਗੱਲ, ਤੁਸੀਂ ਸੱਦੇ ਦਿੱਤੇ, ਫੋਟੋਆਂ ਖਿਚਾਈਆਂ, ਸੋਸ਼ਲ ਮੀਡੀਆ ਤੇ ਪਾਈਆਂ, ਤੁਹਾਡੀ ਜ਼ਿੰਮੇਵਾਰੀ ਖਤਮ। ਜਾਂ ਤਾਂ ਤੁਹਾਨੂੰ ਸਮਝ ਨਹੀਂ, ਜਾਂ ਤੁਹਾਨੂੰ ਸੱਦਣਾ ਨਹੀਂ ਆਉਂਦਾ, ਜਾਂ ਤੁਹਾਨੂੰ ਤਾਲਮੇਲ ਨਹੀਂ ਕਰਨਾ ਆਉਂਦਾ। ਕੀ ਉਹਨਾਂ ਨਾਲ ਮੁੜ ਕੇ ਕੋਈ ਰਾਬਤਾ ਹੋਇਆ? ਕੀ ਕੋਈ ਕਮੇਟੀ ਬਣੀ ਸੀ ਜਿਹਨੇ ਰਾਬਤਾ ਕਰਨਾ ਸੀ? ਜਿਹੜਾ ਅਮਨ ਅਰੋੜਾ ਮੰਤਰੀ ਵੀ ਹੈ ਤੇ ਪ੍ਰਧਾਨ ਵੀ ਹੈ, ਜਿਹੜਾ ਇਹ ਕਹਿ ਰਿਹਾ ਕਿ ਅਸੀਂ ਉਡੀਕ ਰਹੇ ਹਾਂ ਜੀ, ਕੋਈ ਨਹੀਂ ਆਇਆ, ਉਹਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਪ੍ਰੋਟੋਕਾਲ ਹੁੰਦਾ ਹੈ
ਜੇ ਤੁਹਾਡੇ ਮੁੱਖ ਮੰਤਰੀ ਦੇ ਮੁੱਖ ਮੰਤਰੀ ਕੇਜਰੀਵਾਲ ਲਈ ਗੱਡੀਆਂ ਲੱਗਦੀਆਂ, ਚੌਪਰ ਲੱਗਦੇ ਨੇ, ਤਾਂ ਬਾਕੀ ਮੁੱਖ ਮੰਤਰੀਆਂ ਲਈ ਵੀ ਇਸੇ ਤਰ੍ਹਾਂ ਸਿਸਟਮ ਸੀਗਾ। ਕੀ ਕੋਈ ਅਜਿਹਾ ਤਾਲਮੇਲ ਹੋਇਆ ਕਿ ਕਿਸੇ ਨੇ ਸੂਚਿਤ ਕੀਤਾ, ਤੁਸੀਂ ਉਹਦਾ ਪ੍ਰਬੰਧ ਕੀਤਾ? ਕੋਈ ਸਵਾਗਤੀ ਕਮੇਟੀ, ਕੋਈ ਸਿਕਿਉਰਿਟੀ ਕਮੇਟੀ ਹੈ, ਕੋਈ ਇੰਟੈਲੀਜੈਂਸੀ ਆਪਸ ਦੇ ਵਿੱਚ ਤਾਲਮੇਲ? ਇਹਦਾ ਮਤਲਬ ਕਿਸੇ ਨੇ ਤੁਹਾਡਾ ਸੱਦਾ ਪ੍ਰਵਾਨ ਨਹੀਂ ਕੀਤਾ, ਜਾਂ ਐਸਜੀਪੀਸੀ ਔਰ ਸਰਕਾਰ ਦੇ ਵਿਚਾਲੇ ਜਿਹੜਾ ਟਕਰਾਅ ਸੀ ਉਹ ਕਾਰਨ ਬਣਿਆ ਕਿ ਕੋਈ ਰਾਜਨੀਤਿਕ ਧਿਰ ਨੇ ਤੇ ਰੁਖ ਨਹੀਂ ਕੀਤਾ? ਕਿੱਥੇ ਕਮੀ ਰਹੀ? ਇਹ ਵਾਚਨ ਦੀ ਲੋੜ ਹੈ ਕਿ ਕਿਉਂ ਇਹ ਕਾਰਨ ਬਣਿਆ ਕਿ ਕਿਸੇ ਵੀ ਰਾਜਨੀਤਿਕ ਧਿਰ ਨੇ, ਕਿਸੇ ਵੀ ਰਾਜਨੀਤਿਕ ਨੁਮਾਇੰਦੇ ਨੇ, ਚੁਣੇ ਲੋਕਾਂ ਦੇ ਨੁਮਾਇੰਦੇ ਨੇ ਸਰਕਾਰੀ ਸਟੇਜ ਤੇ ਵੀ ਔਰ ਐਸਜੀਪੀਸੀ ਸਟੇਜ ਤੇ ਆਉਣ ਦਾ ਪ੍ਰਵਾਨ ਨਹੀਂ ਕੀਤਾ ਜਾਂ ਆਉਣ ਤੋਂ ਪਾਸਾ ਵਟਿਆ। ਇਹਦੇ ਕਾਰਨ ਵੀ ਸਮਝਣ ਦੀ ਲੋੜ ਹੈ। ਸੋ ਇਹ ਤਾਂ ਕਾਫੀ ਸਰਕਾਰ ਦੀ ਫਿਰ ਕਿਰਕਰੀ ਆ, ਇਹ ਸਾਰੇ ਪਾਸੇ ਹੀ ਜਿਹੜੀ ਇਹ ਕਿਰਕਰੀ ਆ, ਇੰਨਾ ਜਿਹੜਾ ਸਾਈਡ ਲਾਈਨ ਤੇ ਕਰ ਦੇਣਾ, ਇਹਦੇ ਹੋਰ ਮਾਇਨੇ ਕੀ ਆ? ਕੀ ਕੋਈ ਨਹੀਂ, ਰਾਜਨੀਤਿਕ? ਦੇਖੋ ਇੱਧਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੇਜਰੀਵਾਲ ਦਾ ਹੀ ਚਿਹਰਾ ਦਿਖਾਉਣਾ ਚਾਹੁੰਦੇ ਹੋ ਬਸ, ਸਿਰਫ ਤੇ ਸਿਰਫ ਕਿ ਜੀ ਰਸਮੀ ਤੌਰ ਤੇ ਦਿਆਓ, ਜ਼ੋਰ ਜਮਾਇਤੀ ਨਾ ਕਰੋ, ਕੋਈ ਧੱਕਾ ਨਾ ਕਰੋ। ਫਿਰ ਆਉਣਗੇ, ਉਹ ਦਿਖਣਗੇ, ਉਹਨਾਂ ਦੀ ਵੀਡੀਓ ਚੱਲਣਗੀਆਂ, ਉਹ ਚਿਲੇ ਮੇਰੇ ਬਣਨਗੇ। ਇੱਥੇ ਇੱਕੋ ਮੁੱਖ ਮਹਿਮਾਨ ਪੱਕਾ ਹੀ ਰੱਖਿਆ ਵਾ, ਜੇਬ ਚ ਪਾ ਕੇ ਨਾਲੇ ਤੁਰੇ ਰਹਿੰਦੇ ਨੇ ਉਹਨੂੰ, ਠੀਕ ਹੈ ਨਾ? ਉਹ ਹੈ। ਦੂਏ ਪਾਸੇ ਸੀਗਾ ਕਿ ਸੁਖਬੀਰ ਤੋਂ ਵੱਡਾ ਨਾ ਕੋਈ ਹੋ ਜਾਵੇ, ਜਾਂ ਉਹਨਾਂ ਨੇ ਬੁਲਾਏ ਉਹ ਨਹੀਂ ਗਏ, ਉਹਨਾਂ ਨੇ ਤਾਂ ਪਹੁੰਚ ਹੀ ਨਹੀਂ ਕੀਤੀ ਕਿ ਐਸਜੀਪੀਸੀ ਨੇ ਪਹੁੰਚ ਕੀਤੀ। ਇਹਦਾ ਅੱਜ ਐਸਜੀਪੀਸੀ ਨੇ ਉਸ ਪਾਸੇ ਜਵਾਬ ਨਹੀਂ ਦਿੱਤਾ। ਮੈਨੂੰ ਲੱਗਦਾ ਐਸਜੀਪੀਸੀ ਨੇ ਕਿਸੇ ਤੱਕ ਪਹੁੰਚ ਹੀ ਨਹੀਂ ਕੀਤੀ, ਉਹਨੇ ਖੁੱਲਾ ਸੱਦਾ ਦੇ ਕੇ ਛੱਡਤਾ। ਪਰ ਸਰਕਾਰ ਤਾਂ ਬੋੜੀ ਸੀ ਹਰੇਕ ਦੇ ਬੂਹੇ ਤੇ, ਚੌਪਰ ਲੈ ਉੜੇ ਸੀ, ਜਹਾਜ਼ ਚੜ ਗਏ ਸੀ, ਹੈਨਾ, ਸਨਮਾਨਿਤ ਕਰਕੇ ਆਏ ਸੀ ਸਾਰਿਆਂ ਨੂੰ। ਆਪ ਕਹਿੰਦੇ ਨੇ ਕਿ ਕਈਆਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ, ਵਾਅਦਾ ਕਰਕੇ ਵੀ ਕਿਉਂ ਨਹੀਂ ਆਏ? ਸੋ ਇਹਦੇ ਰਾਜਨੀਤਿਕ ਕਾਰਨ ਨੇ, ਇਹਦੇ ਸਮਾਜਿਕ ਕਾਰਨ ਨੇ, ਇਹਦੀ ਮੇਜ਼ਬਾਨੀ 'ਚ ਕੋਈ ਕਮੀ ਹੈ, ਜਾਂ ਇਹਦੇ ਵਿੱਚ ਕੋਈ ਸਿਆਸਤ, ਕੋਈ ਏਜੰਡਾ ਕੰਮ ਕਰ ਗਿਆ? ਦੇਖੋ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਚਿੱਥਣ ਵਾਲੀਆਂ ਆ, ਤੇ ਇਹਦਾ ਪਤਾ ਲੱਗੂਗਾ। ਪਤਾ ਹੀ ਆ ਉੱਦਾਂ ਤਾਂ ਧਰਾਤਲ ਤੇ ਦੀਪਕ ਜੀ ਤੁਸੀਂ ਰਹਿੰਦੇ ਆ, ਜਿਹੜੀ ਤੁਸੀਂ ਗੱਲ ਪਹਿਲਾਂ ਕਹਿ ਰਹੇ ਸੀ ਵੀ ਜਾਂ ਉਹਨਾਂ ਨਾਲ ਰਲ ਜਾਂਦੇ ਜਾਂ ਇਹ ਉਹਨਾਂ ਨਾਲ ਰਲ ਜਾਂਦੇ, ਲੋਕ ਕੀ ਕਹਿੰਦੇ ਇਸ ਚੀਜ਼ ਬਾਰੇ? ਹੋ ਸਕਦਾ ਰਲ ਗੱਟ ਇਕੱਠੇ ਹੋ ਸਕਦੇ? ਲੋਕਾਂ ਨੇ ਕੀ ਕਹਿਣਾ ਹੈ, ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਸੰਗਤ ਵੀ ਨਹੀਂ ਉਵੇਂ ਸੱਦ ਸਕੇ। ਅੱਛਾ ਜੀ, ਹਾਂ। ਮੈਂ ਅੱਜ ਤੋਂ 3 ਦਿਨ ਪਹਿਲਾਂ ਵੀ ਸ਼ਤਾਬਦੀ ਵਾਲੇ, ਮਤਲਬ 1 ਦਿਨ ਪਹਿਲਾਂ ਵੀ ਉਹ ਤੋਂ, ਤੇ ਕੱਲ ਦਾ ਪੂਰਾ ਰਾਤ ਵੀ ਉੱਥੇ ਸ਼੍ਰੀ ਅਨੰਦਪੁਰ ਸਾਹਿਬ ਸੀਗੇ, ਹੈਨਾ। ਦੀਵਾਨਾ 'ਚ ਹਾਜ਼ਰੀ ਭਰੀ ਹੈ, ਉੱਥੇ ਕਵੀ ਦਰਬਾਰ ਸੀਗੇ ਐਸਜੀਪੀਸੀ ਵੱਲੋਂ, ਉਹਨਾਂ 'ਚ ਸੰਗਤ ਲਈ ਸਰਕਾਰੀ ਬੱਸਾਂ ਦਾ ਪ੍ਰਬੰਧ ਕੀਤਾ ਆਮ ਆਦਮੀ ਪਾਰਟੀ ਨੇ। ਹੁਣ ਉਹ ਰੂਟ ਤੋਂ ਬੱਸਾਂ ਚੱਕ ਲਈਆਂ, ਉਹ ਰੂਟ ਵਾਲੇ ਲੋਕ ਔਖੇ ਹੋਏ ਨਹੀਂ ਹੋਏ, ਇਹਨਾਂ ਲਈ ਇਹ ਸਵਾਲ ਨਹੀਂ ਸੀ। ਪਰ ਜਿਹੜੀਆਂ ਬੱਸਾਂ ਵੱਖੋ-ਵੱਖ ਖੇਤਰਾਂ ਤੋਂ ਆਈਆਂ, ਉਹਦੇ ਵਿੱਚ ਸੰਗਤ ਉਹੀ ਚੜੂ ਜਿਹੜਾ ਇਹਨਾਂ ਦਾ ਸਰਪੰਚ ਕਹੂਗਾ ਕਿ ਸਾਡਾ ਬੰਦਾ। ਅੱਛਾ, ਉਹ ਵੀ ਲਿਸਟਾਂ? ਉਹ 'ਚ ਆਮ ਸੰਗਤ ਨਹੀਂ ਲੈ ਕੇ ਆਉਣੀ, ਭਗਤੇ ਲੈ ਕੇ ਆਉਣੇ ਆ। ਅੱਛਾ, ਮੈਨੂੰ ਅੱਜ ਵੀ ਚੇਤੇ ਆ ਕਿ ਜਦੋਂ ਪਹਿਲਾਂ ਰੈਲੀਆਂ ਹੁੰਦੀਆਂ ਸੀਗੀਆਂ, ਮੈਂ ਫਿਰ ਧਾਰਮਿਕ ਇਹਨਾਂ ਸਭਾਵਾਂ ਦੇ ਮੌਕੇ, ਹੈਨਾ, ਇਸ ਮੌਕੇ ਤੇ ਰਾਜਨੀਤਿਕ ਰੈਲੀਆਂ ਰੋਕ ਦਿੱਤੀਆਂ ਗਈਆਂ। ਤੇ ਪਹਿਲਾਂ ਜਦੋਂ ਸਾਲਾਨਾ ਜਿਹੜੇ ਸਮਾਗਮ ਹੁੰਦੇ ਨੇ, ਉਹਨਾਂ 'ਚ ਜਿਹੜੀਆਂ ਰੈਲੀਆਂ ਹੁੰਦੀਆਂ ਸੀ, ਉਹਨਾਂ 'ਚ ਵੱਖ-ਵੱਖ ਪਾਰਟੀਆਂ ਦੀਆਂ ਬੱਸਾਂ 'ਚ ਲੋਕਾਂ ਨੂੰ ਭਰ ਕੇ ਲਿਆਉਂਦੇ ਸੀ, ਤੇ ਆਉਂਦੇ ਸੀ ਉਹਨਾਂ ਬੱਸਾਂ 'ਚੋਂ ਪਹਿਲਾਂ ਸੰਗਤ 'ਚ ਜਾਂਦੇ ਸੀ, ਪੰਗਤ 'ਚ ਜਾਂਦੇ ਸੀ, ਲੰਗਰ 'ਚ ਜਾਂਦੇ ਸੀ, ਗੁਰੂ ਘਰ ਜਾਂਦੇ ਸੀ। ਫਿਰ ਜਿਹਨੇ ਜਿਹੜੀ ਰੈਲੀ ਜਾਣਾ ਜਾਵੇ, ਨਹੀਂ ਜਾਣਾ ਨਾ ਵੀ ਜਾਵੇ। ਪਰ ਉਦੋਂ ਐ ਟੈਗ ਨਹੀਂ ਲੱਗਿਆ ਹੁੰਦਾ ਸੀ ਕਿ ਬਾਈ ਸਾਡੀ ਬੱਸ ਚੜ੍ਹ ਕੇ ਚੱਲਿਆ ਤਾਂ ਸਿੱਧਾ ਅੰਦਰੇ ਪੰਡਾਲ 'ਚ ਵੜਾਂਗੇ। ਹੁਣ ਇਹ ਸੀ। ਦੂਸਰੇ ਪਾਸੇ ਪੁਲਿਸ ਜ਼ਿਆਦਾ ਸੀ, ਪੁਲਿਸ ਛਾਉਣੀ 'ਚ ਬਦਲਿਆ ਹੋਇਆ ਸੀ। ਮਤਲਬ ਜਦੋਂ ਹੋਲਾ ਮਹੱਲਾ ਆਉਂਦਾ ਸ਼੍ਰੀ ਅਨੰਦਪੁਰ ਸਾਹਿਬ, ਹਾਂਜੀ, ਤਾਂ 350 ਸਾਲਾਂ ਮੌਕੇ ਜਿੰਨੀ ਸੰਗਤ ਆਈ, ਇਹਦੇ ਨਾਲੋਂ 10 ਗੁਣਾ ਵੱਧ ਸੰਗਤ ਹੁੰਦੀ ਹੈ ਰਾਜਕਰਮਵੀਰ ਜੀ, 10 ਗੁਣਾ ਵੱਧ ਸੰਗਤ। ਪਰ ਪੁਲਿਸ ਇਹਦਾ 10ਵਾਂ ਹਿੱਸਾ ਵੀ ਨਹੀਂ ਹੁੰਦੀ ਜਿੰਨੀ ਹੁਣ ਪੁਲਿਸ ਲਾਈ ਵੀ ਸੀ। ਪੁਲਿਸ ਇੰਨੀ ਜ਼ਿਆਦਾ, ਪੁਲਿਸ ਦੀਆਂ ਹੀ ਗੱਡੀਆਂ, ਪੁਲਿਸ ਹੀ ਸੜਕਾਂ ਤੇ, ਪੁਲਿਸ ਹੀ ਧਰਨਿਆਂ, ਮਤਲਬ ਪੰਡਾਲਾਂ ਦੇ ਬਾਹਰ, ਪੁਲਿਸ ਹੀ ਸਾਰੇ ਪਾਸੇ ਨਜ਼ਰ ਆਈ। ਪੁਲਿਸ ਦਾ ਦਬਦਬਾ ਜ਼ਿਆਦਾ ਸੀ। 3 ਕਿਲੋਮੀਟਰ ਦੇ ਦਾਇਰੇ 'ਚ 11 ਇਹਨਾਂ ਨੇ ਮਤਲਬ ਕਿ ਬੈਰੀਗੇਟ ਲਾਏ ਹੋਏ ਸੀ। ਸ਼ਹਿਰ ਦੇ ਅੰਦਰ ਜਾਂਦੇ ਥਾਵਾਂ ਤੇ ਨਾਕੇ ਲਾਏ ਹੋਏ ਸੀ, ਤਾਂ ਕਿ ਸੜਕ ਤੇ ਐਂ ਦਿਖਿਆ ਕਿ ਭੀੜ ਬਹੁਤ। ਅੱਛਾ, ਤਾਂ ਉਹ 3 ਕਿਲੋਮੀਟਰ 'ਚ ਭੀੜ ਸੀ ਕਿਤੇ। ਚੰਡੀਗੜ੍ਹ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਸਵਾਗਤੀ ਗੇਟ ਤੱਕ ਜੀ ਇੱਕ ਵੀ ਕਿਸੇ ਪਿੰਡ ਵੱਲੋਂ, ਕਿਸੇ ਇਲਾਕੇ ਵੱਲੋਂ, ਕਿਸੇ ਸੰਸਥਾ ਵੱਲੋਂ ਲੰਗਰ ਨਹੀਂ ਸੀ। ਦੱਸੋ, ਇੱਕ ਵੀ ਨਹੀਂ। ਆਪਣੇ ਤਾਂ
ਸਾਲਾਨਾ ਜਿਹੜੇ ਸਮਾਗਮ ਹੁੰਦੇ ਨੇ ਉਹਨਾਂ 'ਚ ਲੰਗਰ ਲੱਗੇ ਹੁੰਦੇ ਨੇ। ਬਿਲਕੁਲ ਐਡਾ ਬੜਾ ਸਹੀ। ਸ਼ਤਾਬਦੀ ਹੋਵੇ, ਹੂੰ, ਇਹਦਾ ਮਤਲਬ ਜਦੋਂ ਪਿੰਡ ਵਾਲਿਆਂ ਨੇ ਦੇਖਿਆ ਕਿ ਸੰਗਤ ਹੀ ਨਹੀਂ ਆ ਰਹੀ ਤਾਂ ਲੰਗਰ ਕਿਹਦੇ ਲਈ ਲਾਉਣ ਜੀ ਉਹ। ਹੂੰ, ਸੋ ਇੱਥੋਂ ਦਾ ਲਾ ਲਓ ਮਤਲਬ ਕਿ ਇਹਦਾ ਮਤਲਬ ਸਿਰਫ ਆਪਣੀ ਹਉਮੈ ਪਾਲੀ ਦੋਹਾਂ ਧਿਰਾਂ ਨੇ, ਐਸਜੀਪੀਸੀ ਨੇ ਵੀ ਔਰ ਸਰਕਾਰ ਨੇ ਵੀ, ਹੂੰ, ਸੰਗਤ ਤੱਕ ਸੁਨੇਹਾ ਪਹੁੰਚਾਉਣ ਵੱਲ, ਇਸ ਗੁਰੂ ਸਾਹਿਬ ਦੇ ਫਲਸਫੇ ਦੇ ਹਵਾਲੇ ਨਾਲ, ਉਦੇਸ਼ ਦੇ ਹਵਾਲੇ ਨਾਲ ਅਸੀਂ ਪਹੁੰਚ ਹੀ ਨਹੀਂ ਸਕੇ ਲੋਕਾਂ ਤੱਕ। ਹੂੰ। ਗੱਲ ਗੁਰੂ ਸਾਹਿਬ ਦੀ, ਜਿਨ੍ਹਾਂ ਨੇ ਦੂਜੇ ਧਰਮ ਦੇ ਲਈ ਜਿਹੜਾ ਆ ਉਹ ਕੁਰਬਾਨੀ ਦੇ ਦਿੱਤੀ, ਸ਼ਹਾਦਤ ਦਾ ਜਾਮ ਪੀਤਾ, ਤੇ ਇਹਨਾਂ ਦੀ ਆਪਸ ਦੇ ਵਿੱਚ ਹੀ ਨਹੀਂ, ਮੇਰੀ ਸਟੇਜ ਵੱਡੀ, ਬਸ ਉਸੇ ਦੀ ਜਿਹੜੀ ਬਸ ਡੁਗਡੁਗੀ ਵਜਾਉਂਦੇ ਜਿਹੜੇ ਇਹ ਰਹਿ ਗਏ। ਬਸ। ਜੀ।